With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद थोड़ा स्वागत है जी राशा साढ़े को लिखत आई है ਦੁਆਬਾ ਸਿੱਖ ਵੱਲੋਂ ਇਹ ਲਿਖਦੇ ਹਨ ਤੇ ਇਹਨਾਂ ਨੇ ਇੱਕ ਬੇਨਤੀ ਕੀਤੀ ਹੈ ਵਿਦੇਸ਼ੀ ਦੁਆਬਾ ਸਿੱਖ ਐਸੋਸੀਏਸ਼ਨ ਜੀ ਵਿਦੇਸ਼ੀ ਪੰਥਕ ਧਿਰਾਂ ਨੂੰ ਜ਼ਰੂਰੀ ਬੇਨਤੀ ਪੰਜਾਬ ਦੀ ਸਿਆਸਤ ਅਤੇ ਬਦਲ ਰਹੇ ਪੰਥਕ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਪੰਥਕ ਧਿਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਪੰਜਾਬ ਵਿੱਚ ਬਦਲ ਰਹੇ ਸਿਆਸੀ ਵਾਤਾਵਰਣ ਨੂੰ ਮੱਦੇਨਜ਼ਰ ਰੱਖਦਿਆਂ ਇਹ ਕਹਿਣਾ ਬਣਦਾ ਹੈ ਕਿ ਕਾਫੀ ਲੰਮੇ ਸਮੇਂ ਬਾਅਦ ਸਿੱਖ ਕੌਮ ਇੱਕ ਵਾਰੀ ਫਿਰ ਚੁਰਾਹੇ ਉੱਤੇ ਖੜੀ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕੋਈ ਵੀ ਪੰਥਕ ਧਿਰ ਆਪਣੇ ਬਲਬੂਤੇ ਨਾਲ ਇਸ ਚੁਰਾਹੇ ਉੱਤੇ ਖੜੀ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਨਹੀਂ ਲਿਆ ਸਕਦੀ ਕੌਮੀ ਮਫਾਦਾਂ ਅੱਗੇ ਰੱਖਦਿਆਂ ਪੰਜਾਬ ਦੀਆਂ ਪੰਥਕ ਧਿਰਾਂ ਨੂੰ ਬਾਹਰਲੇ ਸਿੱਖਾਂ ਵੱਲੋਂ ਦਬਾਅ ਪਾ ਕੇ ਇੱਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਚਾਹੇ ਇਹ ਏਕਤਾ ਵਕਤੀ ਤੌਰ ਉੱਤੇ ਹੋਵੇ ਜਿਵੇਂ ਸਰਬੱਤ ਖਾਲਸਾ 2015 ਸਮੇਂ ਹੋਈ ਸੀ ਵਿਸਾਖੀ ਉੱਤੇ ਦਮਦਮਾ ਸਾਹਿਬ ਵਿਖੇ ਬੁਲਾਏ ਗਏ ਪੰਥਕ ਇਕੱਠ ਨੂੰ ਇਸ ਲਈ ਮੁੱਖ ਬਣਾ ਕੇ ਚੱਲਿਆ ਜਾਵੇ ਅਤੇ ਹਰ ਪੰਥਕ ਧਿਰ ਇੱਥੇ ਪਹੁੰਚ ਕੇ ਆਪਣਾ ਸਾਰਥਿਕ ਪੱਖ ਰੱਖੇ ਇਹ ਸਮਾਂ ਆਪੋ ਆਪਣੀ ਗੱਲ ਕਰਨਾ ਦਾ ਵੀ ਹੈ ਅਤੇ ਇਕੱਠੇ ਚੱਲਣ ਦੀ ਤਿਆਗ ਦੀ ਭਾਵਨਾ ਵੀ ਬਹੁਤ ਜ਼ਰੂਰੀ ਹੈ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇ ਹਰ ਪੰਥਕ ਧਿਰ ਆਪੋ ਆਪਣੇ ਵਜੂਦ ਅਨੁਸਾਰ ਜਗ੍ਹਾ ਪ੍ਰਾਪਤ ਕਰਕੇ ਪੰਥ ਦੇ ਕਾਰਜ ਵਿੱਚ ਜੁੜ ਜਾਵੇ ਸਿੱਖਾਂ ਦਾ ਕਾਰਜ ਦੋ ਤਰਫਾ ਹੈ ਇੱਕ ਬਾਦਲ ਨੂੰ ਪੰਜਾਬ ਅਤੇ ਪੰਥ ਦੀ ਸਿਆਸਤ ਤੋਂ ਮਨਫੀ ਕਰਨਾ ਅਤੇ ਦੂਸਰਾ ਸਾਡੇ ਕੌਮੀਕਾਰ ਖਾਲਿਸਤਾਨ ਨੂੰ ਸਥਾਪਿਤ ਕਰਨਾ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਪਰ ਰਾਜਨੀਤਿਕ ਜੁਗਤ ਵੀ ਜ਼ਰੂਰੀ ਹੈ ਜੇ ਇਕੱਠੇ ਨਾ ਹੋਏ ਤਾਂ ਕੋਟ ਪੈਣੀ ਹੈ ਇਹ ਕੋਟ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਹੈ ਖਾਲਿਸਤਾਨ ਜ਼ਿੰਦਾਬਾਦ ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜੀ ਦੁਆਬਾ ਸਿੱਖ ਐਸੋਸੀਏਸ਼ਨ ਦੇ ਨਿਸ਼ਕਾਮ ਸੇਵਾਦਾਰਾਂ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਇਹਨਾਂ ਦੇ ਹਮੇਸ਼ਾ ਹੀ ਜਿਹੜਾ ਹੈ ਉਹ ਰਿਣੀ ਰਵਾਂਗੇ ਜਿਸ ਤਰੀਕੇ ਨਾਲ ਇਹਨਾਂ ਐਕਟਿਵਿਸਟ ਨੇ ਅੱਗੇ ਹੋ ਕੇ TV 84 ਦੇ ਸਮਾਗਮ ਨੂੰ ਸਫਲ ਕਰਨ ਲਈ ਯੋਗਦਾਨ ਪਾਇਆ ਔਰ ਦਿਨ ਰਾਤ ਬੜੀ ਮਿਹਨਤ ਦੇ ਨਾਲ ਜਿਹੜੀ ਸਫਲਤਾ ਹੈ ਬੇਸ਼ੱਕ ਅਲਟੀਮੇਟਲੀ ਸਫਲਤਾ ਸਤਿਗੁਰੂ ਦੀ ਰਹਿਮਤ ਨਾਲ ਹੀ ਸੰਭਵ ਹੁੰਦੀ ਹੈ ਪਰ ਹਮੇਸ਼ਾ ਤੁਸੀਂ ਕਾਊਂਟ ਕਰ ਸਕਦੇ ਹੋ ਉਹਨਾਂ ਦੇ ਉੱਤੇ ਜਿਹੜੇ ਆਵਾਜ਼ ਮਾਰਿਆ ਜਿਹੜੇ ਨੇ ਉਹ ਸੇਵਾ ਦੇ ਲਈ ਹਾਜ਼ਰ ਹੋਣ ਸੋ ਇਹ ਸਿਰਫ ਲਿਖਣ ਵਾਲੇ ਜਾਂ ਸਟੇਜਾਂ ਤੇ ਕੋਈ ਲੈਕਚਰ ਕਰਨ ਵਾਲੇ ਨਹੀਂ ਨੇ ਰੀਅਲ ਔਨ ਦਾ ਗਰਾਊਂਡ ਫੁੱਟ ਸੋਲਜਰ ਨੇ ਔਰ ਇਹਨਾਂ ਦੇ ਸਾਹਮਣੇ ਪੰਥਕ ਨਿਸ਼ਾਨੇ ਪੰਥ ਨੂੰ ਪਿਆਰ ਕਰਦੇ ਨੇ ਔਰ ਬਿਨਾਂ ਕਿਸੇ ਭੇਦਭਾਵ ਤੋਂ ਜਿਹੜੀ ਵੀ ਜਥੇਬੰਦੀ ਕੰਮ ਕਰਦੀ ਹੈ ਉਸ ਦੇ ਨਾਲ ਸਹਿਯੋਗ ਕਰਦੇ ਨੇ ਔਰ ਇਹਨਾਂ ਨੂੰ ਲੱਗਦਾ ਹੈ ਜਾਂ ਲੱਗਾ ਕਿ TV 84 ਇਸ ਸਾਡੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੇ ਲਈ ਇੱਕ ਅਹਿਮ ਰੋਲ ਅਦਾ ਕਰ ਰਿਹਾ
ਔਰ ਉਹ ਪੂਰਾ ਜਿਹੜਾ ਸਾਡੇ ਨਾਲ ਉਹ ਸਿਰ ਜੋੜ ਕੇ ਖਲੋਤੇ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਜੀ। ਇਸ ਲਿਖਤ ਦਾ ਮੁੱਖ ਵਿਸ਼ਾ ਕਿਉਂਕਿ ਖਾਲਸਾ ਸਾਜਨਾ ਦਿਵਸ ਦਾ ਵੱਡਾ ਇਕੱਠ ਥਾਂ ਥਾਈਂ ਹਰ ਥਾਂ ਹੁੰਦਾ ਔਰ ਪਹਿਲਾਂ ਇਸ ਗੱਲ ਦੀ ਆਸ ਸੀ ਕਿ ਜਿਵੇਂ ਪਿਛਲੇ ਸਰਬੱਤ ਖਾਲਸਾ ਵੇਲੇ ਜਿਹੜਾ ਕਿ ਚੱਬੇ ਦੇ ਮੁਕਾਮ ਤੇ ਹੋਇਆ, ਇਹ ਐਲਾਨ ਕੀਤਾ ਗਿਆ ਸੀ ਕਿ ਅਗਲਾ ਸਰਬੱਤ ਖਾਲਸਾ ਵਿਸਾਖੀ ਤੇ ਹੋਏਗਾ। ਲੇਕਿਨ ਜਿਸ ਤਰੀਕੇ ਨਾਲ ਸਰਕਾਰ ਨੇ ਰਿਪਰੈਸਿਵ ਨੀਤੀਆਂ ਰੱਖੀਆਂ, ਵਿਦਿਨ 24 ਆਵਰ ਸਾਰਿਆਂ ਨੂੰ ਜਥੇਦਾਰ ਜਿਹੜੇ ਨਿਯਤ ਕੀਤੇ ਸੀ ਫੜ ਲਿਆ। ਜੇ ਹੁਣ ਜਥੇਦਾਰ ਧਿਆਨ ਸਿੰਘ ਮੰਡ 2-3 ਦਿਨ ਪਹਿਲਾਂ ਰਿਲੀਜ਼ ਵੀ ਹੋਏ ਤਾਂ ਉਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਜਿਹੜਾ ਉਹਨਾਂ ਨੇ ਫੜ ਲਿਆ, ਕਿਉਂਕਿ ਉਹਨਾਂ ਦੀ ਰਿਲੀਜ਼ ਦੇ ਮੌਕੇ ਜਿਸ ਕਿਸਮ ਦਾ ਸਵਾਗਤ ਉਹਨਾਂ ਦਾ ਹੋਇਆ, ਜਿਵੇਂ ਹਜ਼ਾਰਾਂ ਦੀ ਗਿਣਤੀ ਸਿੱਖ ਪਹੁੰਚੇ, ਫਿਰ ਏਜੰਸੀਆਂ ਨੇ ਅੰਦਾਜ਼ਾ ਜਿਹਾ ਲਾਇਆ, ਉਹ ਤਾਂ ਸਮਝਦੇ ਸੀ ਵੀ ਇਹਨਾਂ ਦਾ ਮੱਚ ਮਾਰ ਦਿੱਤਾ ਹੈ ਗ੍ਰਿਫਤਾਰੀਆਂ ਦੇ ਨਾਲ, ਲੇਕਿਨ ਉਹਨਾਂ ਨੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ। ਸੋ ਜ਼ਾਹਰ ਹੈ ਕਿ ਕੱਲ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਜਿਹੜੇ ਦੂਸਰੇ ਐਕਟਿੰਗ ਜਥੇਦਾਰ ਨੇ ਤਖਤ ਸਾਹਿਬਾਨ ਦੇ, ਉਹਨਾਂ ਨੇ ਐਲਾਨ ਕੀਤਾ ਹੈ ਕਿ ਵੀ ਦਮਦਮਾ ਸਾਹਿਬ ਖਾਲਸਾ ਸਾਜਨਾ ਦਿਵਸ ਦੇ ਮੌਕੇ ਜਿਹੜਾ ਪੰਥਕ ਇਕੱਠ ਹੋਏਗਾ। ਸੋ ਜ਼ਾਹਰ ਹੈ ਵੀ ਇਹ ਸਰਬੱਤ ਖਾਲਸਾ ਨਹੀਂ ਹੈ, ਉਹਦੇ 'ਚ ਉਹਨਾਂ ਨੇ ਸਭ ਨੂੰ ਸੱਦਾ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਅਗਲੇ ਸਰਬੱਤ ਖਾਲਸੇ ਦੀਆਂ ਵਿਚਾਰਾਂ ਹੋਣਗੀਆਂ ਜਾਂ ਪੰਥਕ ਵਿਚਾਰਾਂ ਹੋਣਗੀਆਂ। ਸੋ ਦੁਆਬਾ ਸਿੱਖ ਐਸੋਸੀਏਸ਼ਨ ਦੀ ਲਿਖਤ ਦਾ ਮੁੱਖ ਮਕਸਦ ਇਹ ਹੈ ਕਿ ਭਾਈ ਵਿਦੇਸ਼ੀ ਸਿੱਖ ਜਿਹੜੇ ਨੇ ਉਹ ਇਹ ਦਬਾਅ ਬਣਾਉਣ ਪੰਜਾਬ ਦੀਆਂ ਆਪਣੀਆਂ ਧਿਰਾਂ ਦੇ ਉੱਤੇ ਕਿ ਅੱਜ ਜਦੋਂ ਕਿ ਸਿੱਖ ਕੌਮ ਇੱਕ ਚੌਰਾਹੇ ਤੇ ਖੜੀ ਹੈ ਔਰ ਕੋਈ ਵੀ ਇੱਕ ਧਿਰ ਗੱਲ ਨੂੰ ਕਿਸੇ ਕੰਢੇ ਨਹੀਂ ਲਾ ਸਕਦੀ ਔਰ ਉਹ ਸਿਰ ਜੋੜ ਕੇ ਬੈਠਣ ਔਰ ਇਸ ਦਮਦਮਾ ਸਾਹਿਬ ਦੇ ਪੰਥਕ ਇਕੱਠ ਦੇ ਵਿੱਚ ਸ਼ਮੂਲੀਅਤ ਕਰਨ ਵੱਧ ਚੜ ਕੇ। ਉਹਨਾਂ ਦਾ ਕਹਿਣਾ ਕਿ ਇਕੱਠ ਲਈ ਤਿਆਗ ਦੀ ਭਾਵਨਾ ਜ਼ਰੂਰੀ ਹੈ ਔਰ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਮਾਡਲ ਵੀ ਇਹੀ ਕੰਮ ਕਰੇਗਾ। ਹੁਣ ਜਦੋਂ ਅਸੀਂ ਪਿਛਲੇ ਫਰਾਈਡੇ ਪ੍ਰੋਟੈਸਟ ਦੇ ਉੱਤੇ ਸੀ ਵਾਸ਼ਿੰਗਟਨ, ਡਾਕਟਰ ਬਖਸ਼ੀਸ਼ ਸਿੰਘ ਜਿਹੜੇ ਦਲ ਖਾਲਸਾ ਨਾਲ ਵੀ ਸੇਵਾ ਕਰਦੇ ਰਹੇ, ਪਹਿਲਾਂ ਡਾਕਟਰ ਗੁਰਮੀਤ ਸਿੰਘ ਔਲਖ ਨਾਲ, ਅੱਜ ਕੱਲ੍ਹ 6 ਫਾਰ ਜਸਟਿਸ ਨਾਲ ਨੇ, ਪੰਥਕ ਭਾਵਨਾ ਰੱਖਣ ਵਾਲੇ, ਉਹ ਬਾਅਦ ਦੇ ਵਿੱਚ ਮੇਰੇ ਕੋਲ ਆਏ ਜਦੋਂ ਪ੍ਰੋਟੈਸਟ ਆਲਮੋਸਟ ਖਤਮ ਹੋਣ ਤੇ ਸੀ। ਕਹਿਣ ਲੱਗੇ ਜੀ TV 84 ਦਾ ਸਮਾਗਮ ਬਹੁਤ ਵਧੀਆ ਸੀ, ਬਹੁਤ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤਾ ਸੀ ਔਰ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਵੀ ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਪੰਥਕ ਨੇ ਉਹਨਾਂ ਨੂੰ ਆਨਰ ਕੀਤਾ। ਤੇ ਮੈਂ ਕਿਹਾ ਜੀ ਸਾਡੀ ਪਹੁੰਚ ਤਾਂ ਪਿਛਲੇ 25 ਸਾਲ ਤੋਂ ਇਹ ਰਹੀ ਹੈ, ਅਸੀਂ ਕਿਸੇ ਵੀ ਪਲੇਟਫਾਰਮ ਤੋਂ, ਉਹ ਭਾਵੇਂ ਆਪਣੀ ਕਲਮ ਹੈ ਜਾਂ ਜ਼ਬਾਨ ਹੈ, ਸਪੀਚਸ ਨੇ, ਕਦੇ ਵੀ ਕਿਸੇ ਪੰਥਕ ਪਿੜ ਵਾਲੇ ਨੂੰ ਜਿਹੜਾ ਹੈ ਉਹ ਨਕਾਰਿਆ ਨਹੀਂ ਹੈ ਔਰ ਹਮੇਸ਼ਾ ਪਹੁੰਚ ਜਿਹੜੀ ਹੈ ਉਹ ਸਭ ਨੂੰ ਨਾਲ ਲੈ ਕੇ। ਔਰ ਹੁਣ ਵੀ ਬਾਹਰ ਵੀ ਇਹੀ ਮਾਡਲ, ਮੈਨੂੰ ਕਈ ਵਾਰ ਜਦੋਂ ਆਪਸੀ ਥੋੜਾ ਬਹੁਤ ਖਿਚਾਅ ਵੀ ਹੁੰਦਾ ਯੂਨੀਵਰਸਿਟੀ ਇਹਨਾਂ ਦੇ ਵਿੱਚ ਜਥੇਬੰਦੀਆਂ 'ਚ, ਤੇ ਇਹ ਥੋੜਾ ਜਿਹਾ ਕਈ ਵਾਰੀ ਦੁਖਦਾਈ ਵੀ ਲੱਗਦਾ। ਮੈਂ ਸਮਝਦਾ ਵੀ ਹੁਣ ਤਾਂ ਸਾਨੂੰ, ਔਰ ਜਿਵੇਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਨੂੰ ਹੀ ਕੋਟ ਕੀਤਾ ਕਿ ਭਾਈ ਜੇ ਕੱਲੇ ਕੱਲੇ ਹੋਵਾਂਗੇ ਤਾਂ ਕੁੱਟ ਖਾਵਾਂਗੇ, ਔਰ ਇਹੀ ਗੱਲ ਬਾਹਰਲੇ ਸਿੱਖਾਂ ਦੇ ਹਵਾਲੇ ਨਾਲ ਵੀ ਮੈਂ ਸਮਝਦਾ ਵੀ ਅਸੀਂ ਚਲੋ ਉੱਥੋਂ ਵਾਲਿਆਂ ਨੂੰ ਤਾਂ ਆਪਣੀ ਰਾਏ ਜਾਂ ਆਪਣਾ ਦਬਾਅ ਬਣਾਈਏ ਹੀ ਬਣਾਈਏ, ਇੱਥੇ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਵੀ ਐਵੇਂ ਆਪਣੀ ਨਿੱਕੀ ਮੋਟੀ ਗੱਲ ਨੂੰ ਨਾ ਆਧਾਰ ਬਣਾ ਕੇ ਦੂਜਿਆਂ ਨੂੰ ਨਕਾਰੀਏ ਨਾ, ਜਾਏ ਨਾ ਸਮਝੀਏ ਵੀ ਕੋਈ ਕੱਲਾ ਕੋਈ ਵੀ ਕੁਛ ਨਹੀਂ ਕਰ ਸਕਦਾ। ਅੱਜ ਉਸੇ ਮੁਕਾਮ ਤੇ ਜੇ ਅਸੀਂ ਸਿਰ ਜੋੜਾਂਗੇ ਤਾਂ ਸਾਡੀ ਤਾਕਤ ਹੈ ਔਰ ਇਹ ਕਹਾਣੀ ਤਾਂ ਯੂਨਿਟੀ ਇਜ਼ ਸਟਰੈਂਥ 6ਵੀਂ ਦੇ ਨਿਆਣਿਆਂ ਨੂੰ ਪੜਾਉਂਦੇ ਹੁੰਦੇ ਸੀ ਕਿ ਜੀ ਬੁੱਢਾ ਬਾਬਾ ਅੱਜ ਦੇ ਮੁੰਡੇ ਸੀ 4, ਉਹ ਮਰਨ ਲੱਗਾ, ਉਹਨੇ ਕਿਹਾ, ਉਹਨੇ ਸੱਦਿਆ, ਉਹਨਾਂ ਨੂੰ ਇੱਕ ਲੱਕੜ ਦਿੱਤੀ, ਕਿਹਾ ਤੋੜੋ, ਤੋੜ ਦਿੱਤੀ, ਉਹਨੇ ਇੱਕ ਲੱਕੜਾਂ ਦਿੱਤੀਆਂ ਗੱਠਾ, ਉਹਨਾਂ ਨੇ ਕਿਹਾ ਜੀ ਤੋੜੋ, ਨਹੀਂ ਉਹਨੇ ਮਰਨ ਲੱਗਿਆ ਇਹੀ ਕਿਹਾ, ਉਹਨੇ ਕਿਹਾ ਜੀ ਦੇਖ ਲਓ ਜੇ ਤਾਂ ਇਸ ਲੱਕੜਾਂ ਦੇ ਗੱਠੇ ਵਾਂਗ ਇਕੱਠੇ ਰਹੋਗੇ ਤੇ ਤੁਹਾਨੂੰ ਕੋਈ ਨਹੀਂ ਤੋੜ ਸਕਦਾ, ਜੇ ਇਕੱਲੇ ਇਕੱਲੇ ਹੋ ਗਏ ਤਾਂ ਫਿਰ ਉਹ ਲੱਕੜਾਂ ਵਾਲਾ ਤੁਹਾਡਾ ਹਾਲ ਹੋਏਗਾ। ਸੋ ਮੈਂ ਸਮਝਦਾ ਵੀ ਸਾਡੇ ਲਈ ਤਾਂ ਅਸੀਂ ਜਦੋਂ ਗੁਰੂ ਪੰਥ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਸਾਡੀ ਤਾਂ ਟ੍ਰੇਨਿੰਗ ਹੀ ਬੇਸਿਕਲੀ ਅਸੀਂ ਤਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਿਆਇਤ ਮੰਗਦੇ। ਪਰ ਇਸ ਗੱਲ ਦਾ ਅਫਸੋਸ ਹੈ ਕਿ ਬਹੁਤ ਵਾਰ ਇੱਕ ਨਿੱਕੀ ਜਿਹੀ ਗੱਲ, ਕਿਸੇ ਨੂੰ ਟਾਈਮ ਪਹਿਲਾਂ ਮਿਲ ਗਿਆ, ਕਿਸੇ ਨੂੰ ਪਿੱਛੋਂ ਮਿਲ ਗਿਆ, ਕਿਸੇ ਨੂੰ ਸੱਦਿਆ ਗਿਆ, ਕਿਸੇ ਨੂੰ ਨਹੀਂ ਸੱਦਿਆ ਗਿਆ, ਮੈਨੂੰ ਤਾਂ ਨਹੀਂ ਕਾਲ ਆਈ, ਉਹਨੂੰ ਤਾਂ ਨਹੀਂ ਆਈ। ਸੋ ਇਸ ਕਿਸਮ ਦੀ ਗੱਲ ਕਰਕੇ ਅਸੀਂ ਜਿਹੜਾ ਆਪਸ ਦੇ ਵਿੱਚ ਕੁੜਿੱਤਣ ਪੈਦਾ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਟੁਗੈਦਰਨੈਸ, ਔਰ ਜਿਵੇਂ 9 ਅਪ੍ਰੈਲ ਨੂੰ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਰੈਲੀ ਰੱਖੀ ਹੋਈ ਹੈ, ਕੌਣ ਆਰਗੇਨਾਈਜ਼ ਕਰ ਰਿਹਾ, ਉਹਦੇ ਨਾਲ ਸਾਡੀ ਕਿੰਨੀ ਬਣਦੀ ਹੈ, ਇਹ ਬਿਸਾਈਡਸ ਦਾ ਪੁਆਇੰਟ ਹੈ। ਅਸੀਂ ਸਮਝਦੇ ਹਾਂ ਜਿੱਥੇ ਪੰਥਕ ਪ੍ਰੋਗਰਾਮ ਹੈ ਉਹਨੂੰ ਕੋਈ ਆਰਗੇਨਾਈਜ਼ ਕਰ ਰਿਹਾ ਹੋਵੇ, ਉੱਥੇ ਵੱਧ ਚੜ ਕੇ ਸ਼ਮੂਲੀਅਤ ਕਰੀਏ। ਔਰ ਇਸੇ ਤਰ੍ਹਾਂ ਹੀ ਦਮਦਮਾ ਸਾਹਿਬ ਵਿਖੇ ਜਿਹੜਾ ਇਕੱਠ ਹੈ,
ਇਸ ਦੇ ਵਿੱਚ ਸਾਨੂੰ ਜ਼ਰੂਰ ਦਬਾਅ ਬਣਾਉਣਾ ਚਾਹੀਦਾ ਆਪਣੀਆਂ ਧਿਰਾਂ ਦੇ ਉੱਤੇ ਕਿ ਭਾਈ ਉੱਥੇ ਹੁਮ ਆ ਕੇ ਪਹੁੰਚੋ। ਔਰ ਜਿਵੇਂ ਇਹਨਾਂ ਨੇ ਕਿਹਾ ਦੁਆਬਾ ਸਿੱਖ ਐਸੋਸੀਏਸ਼ਨ ਦੀ ਲਿਖਤ 'ਚ ਹੈ ਕਿ 2 ਨੁਕਤੇ ਨੇ, ਇੱਕ ਤਾਂ ਬਾਦਲ ਨੂੰ ਮਾਈਨਸ ਕਰਨਾ ਸੀਨ ਤੋਂ, ਉਹ ਵੀ ਸਿਰ ਜੋੜ ਕੇ ਬੈਠਿਆ ਹੋਏਗਾ, ਨਹੀਂ ਤਾਂ ਉਹ ਕੇਜਰੀਵਾਲ ਉੱਥੋਂ ਦਿੱਲੀ 'ਚ ਬੈਠਾ ਢੀਕ ਰਿਹਾ ਵੀ ਉਹਨੇ ਪੰਜਾਬ ਦਾ ਕਿਵੇਂ ਮੁੱਖ ਮੰਤਰੀ ਬਣਨਾ। ਤੇ ਦੂਸਰੀ ਗੱਲ ਖਾਲਿਸਤਾਨ ਦੀ ਹੈ ਔਰ ਉਹਦੇ ਲਈ ਰਾਜਸੀ ਜੁਗਤ। ਔਰ ਮੈਂ ਅੱਜ ਹੀ ਸੋਚ ਰਿਹਾ ਸੀ, ਸਵੇਰੇ ਮੈਨੂੰ ਖਿਆਲ ਆ ਰਿਹਾ ਸੀ, ਮੈਂ ਕਿਹਾ ਕਦੇ ਕੋਈ ਸੋਚ ਸਕਦਾ ਹੈ ਵੀ ਬੰਗਾਲ ਦੇ ਵਿੱਚ ਕੋਈ ਨੌਨ ਬੰਗਾਲੀ ਬਾਹਰੋਂ ਜਾ ਕੇ, ਜਿਹੜਾ ਬੰਗਾਲ 'ਚ ਰਹਿੰਦਾ ਵੀ ਨਾ ਹੋਏ, ਉਹ ਬੰਗਾਲ ਦਾ ਚੀਫ ਮਿਨਿਸਟਰ ਬਣ ਜਾਏ। ਕੋਈ ਤਮਿਲਨਾਡੂ 'ਚ ਸੋਚ ਸਕਦਾ ਹੈ ਜਾ ਕੇ ਕੋਈ ਨੌਨ ਤਮਿਲ, ਜਿਹੜਾ ਤਮਿਲਨਾਡੂ ਦਾ ਵਾਸੀ ਵੀ ਨਾ ਹੋਏ, ਜਾ ਕੇ ਉੱਥੇ ਉਹਦੀ ਪਾਰਟੀ ਜਿਹੜੀ ਹੈ ਉਹ ਐਬਸੋਲੂਟ ਮੈਜੋਰਿਟੀ ਦੇ ਸੁਪਨੇ ਲੈ ਕੇ ਚੀਫ, ਜਾਂ ਕਿਸੇ ਵੀ ਸਟੇਟ ਦੇ ਹਵਾਲੇ ਨਾਲ ਕੋਈ ਯੂਪੀ 'ਚ, ਕੋਈ ਬਿਹਾਰ 'ਚ, ਕੋਈ ਉੱਤਰਾਖੰਡ 'ਚ, ਕੋਈ ਹਰਿਆਣੇ 'ਚ, ਕੋਈ ਹਿਮਾਚਲ, ਅਸੀਂ ਇੰਨੇ ਹੀ ਗਏ ਗੁਜ਼ਰੇ ਹੋ ਗਏ। ਅੱਜ ਸਾਡੀ ਕੌਮ ਪੰਜਾਬ ਦੇ ਵਿੱਚ, ਸਾਡੇ ਕੋਲ ਆਪਣਾ ਕੋਈ ਨੈਟਵਰਕ, ਆਪਣਾ ਕੋਈ ਸੈਟਅਪ ਨਹੀਂ ਹੈ ਕਿ ਅਸੀਂ ਉਹ ਗਾਂਧੀਵਾਦੀ ਵਿਚਾਰਧਾਰਾ ਵਾਲੇ ਨੂੰ ਜਿਹੜਾ ਉਹ ਇੰਪੋਰਟ ਕਰਕੇ ਲਿਆ ਰਹੇ ਹਾਂ। ਔਰ ਉਹਨੂੰ ਇੱਕ ਸਰਵੇ ਆਇਆ, ਪਤਾ ਨਹੀਂ ਆਪ ਹੀ ਅੱਜ ਕੱਲ੍ਹ ਤਾਂ ਸਰਵੇ ਵੀ ਜਾਲੀ ਜੇ ਨੇ, ਉਹਦੇ 'ਚ ਹੀ ਇਜ਼ ਦਾ ਮੋਸਟ ਫੇਵਰਡ ਕੈਂਡੀਡੇਟ ਕਿ ਜੀ ਜੇ ਚੀਫ ਮਿਨਿਸਟਰ ਕੇਜਰੀਵਾਲ ਸਭ ਤੋਂ ਫੇਵਰਡ ਹੈ, ਫਿਰ ਅਮਰਿੰਦਰ ਸਿੰਘ ਹੈ ਜੀ। ਅੱਜ ਸਾਡੀ ਇੰਨੀ ਬੈਂਕਰਪਸੀ ਹੋ ਗਈ ਕਿ ਸਾਡੇ ਕੋਲ ਪੰਜਾਬ ਸਿੱਖਾਂ ਦੀ ਸਟੇਟ, ਸ਼ੇਰਾਂ ਦੀ ਕੌਮ ਸਿੱਖ ਵੱਜਦੇ ਨੇ, ਅੱਜ ਸਾਡੇ ਕੋਲ ਆਪਣਾ ਕੋਈ ਨੈਟਵਰਕ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੀ ਰਾਜਸੀ ਜੁਗਤ ਹੈ, ਇਸ ਨੂੰ ਸਮਝੀਏ ਔਰ ਆਪਣੀ ਤਾਕਤ ਨੂੰ ਕੰਸੋਲੀਡੇਟ ਕਰੀਏ। ਧਰਤੀ ਗੁਰੂਆਂ ਦੀ ਹੈ, ਇਸ ਧਰਤੀ ਤੇ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਕਿਸ ਕਦਰ ਕੁਰਬਾਨੀਆਂ ਬੀਤੇ 3 ਸਦੀਆਂ ਦੇ ਵਿੱਚ ਔਰ ਪਿਛਲੇ 3 ਦਹਾਕਿਆਂ ਦੇ ਵਿੱਚ ਹੋਈਆਂ। ਸੋ ਮੈਂ ਇਹਨਾਂ ਦੀ ਲਿਖਤ ਦੁਆਬਾ ਸਿੱਖ ਐਸੋਸੀਏਸ਼ਨ ਦੀ ਉਹਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬਿਲਕੁਲ ਪੰਥਕ ਜੁਗਤ ਦੇ ਮੁਤਾਬਕ ਹੀ ਉਹਨਾਂ ਨੇ ਇਹ ਸੁਝਾਅ ਦਿੱਤਾ ਔਰ ਇਸ ਤੇ ਅਮਲ ਕਰਨ ਦੀ ਲੋੜ ਹੈ। ਜੀ ਰਸਲ ਜੀ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।